ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ SGPC ਦਫ਼ਤਰ ਦੇ ਬਾਹਰ ਕੀਤਾ ਗਿਆ ਰੋਸ ਪ੍ਰਦਰਸ਼ਨ। ਭਾਜਪਾ ਆਗੂ ਸੁਰੇਸ਼ ਪਾਸੀ ਨੇ ਮੁਸਲਿਮ ਭਾਈਚਾਰੇ ਖਿਲਾਫ ਦਿੱਤਾ ਵਿਵਾਦਿਤ ਬਿਆਨ। ਭਗਵੰਤ ਮਾਨ ਨੇ 15 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਾਰਵਾਈ ਦਾ ਸਿੱਧਾ ਪ੍ਰਸਾਰਣ ਕਰਨ ਦੀ ਕੀਤੀ ਅਪੀਲ। ਹੁਣ ਇਹ ਦੇਖਣਾ ਹੈ ਕਿ ਜੇ SGPC ਕਹਿੰਦੀ ਹੈ ਕਿ ਅਸੀਂ ਚੂੜੀਆਂ ਨਹੀਂ ਲੈਣੀਆਂ, ਫਿਰ ਹੁਣ ਇਹ 328 ਸਰੂਪ ਭਾਲ ਕਰਕੇ ਜੇ ਮੁੜ ਸੰਕਟ ਨੂੰ ਦੇ ਦੇਣ, ਫਿਰ ਤਾਂ ਚੂੜੀਆਂ ਨਾ ਲੈਣ ਦਾ ਤਾਂ ਫਾਇਦਾ ਹੈ ਜੇ ਉਹਨਾਂ ਨੇ ਕੰਮ ਕਰਨਾ ਹੈ। ਪਰ ਜੇ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ ਕਰ ਦੇਣੀਆਂ ਕਿ ਅਸੀਂ ਨਾ ਲੱਭੇ ਆ ਨਾ ਲੱਭਣ ਦੇਣੇ ਆ, ਉਹ ਤਾਂ ਫਿਰ ਬਦਾਵਾ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ 328 ਪਵਿੱਤਰ ਸਰੂਪਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦੇ ਬਾਹਰ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪਾਰਟੀ ਨਾਲ ਜੁੜੀਆਂ ਮਹਿਲਾ ਅਹੁਦੇਦਾਰ ਚੂੜੀਆਂ ਲੈ ਕੇ ਪਹੁੰਚੀਆਂ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਅਤੇ ਪੁਲਿਸ ਸੁਪਰਡੈਂਟ ਹਰਪਾਲ ਸਿੰਘ ਵਿਚਕਾਰ ਤਿੱਖੀ ਬਹਿਸ ਵੀ ਹੋਈ। ਪ੍ਰਦਰਸ਼ਨਕਾਰੀਆਂ ਨੂੰ SGPC ਦਫ਼ਤਰ ਵੱਲ ਜਾਣ ਤੋਂ ਰੋਕਣ ਲਈ ਪਹਿਲਾਂ ਹੀ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਕਿਹਾ ਕਿ 328 ਪਵਿੱਤਰ ਸਰੂਪਾਂ ਦਾ ਮੁੱਦਾ ਬਹੁਤ ਸੰਵੇਦਨਸ਼ੀਲ ਹੈ ਅਤੇ ਸਿੱਧੇ ਤੌਰ ਤੇ ਸਿੱਖ ਭਾਈਚਾਰੇ ਦੇ ਵਿਸ਼ਵਾਸ ਨਾਲ ਜੁੜਿਆ ਹੋਇਆ ਹੈ। ਪਾਰਟੀ ਦਾ ਦੋਸ਼ ਹੈ ਕਿ ਨਾ ਤਾਂ ਪੂਰੀ ਸੱਚਾਈ ਸਾਹਮਣੇ ਆਈ ਹੈ ਅਤੇ ਨਾ ਹੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਇਹ ਵਿਰੋਧ ਪ੍ਰਦਰਸ਼ਨ ਇਸ ਕਥਿਤ ਲਾਪਰਵਾਹੀ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇਮਾਨ ਸਿੰਘ ਨੇ ਕਿਹਾ ਕਿ ਸਤਿੰਦਰ ਕੋਹਲੀ ਜੇ ਸੁਖਬੀਰ ਸਿੰਘ ਬਾਦਲ ਦੀ ਕੰਪਨੀ 'ਚੋਂ ਪੈਸੇ ਖਾ ਜਾਂਦਾ ਤਾਂ ਉਸ ਦੇ ਖਿਲਾਫ ਕੇਸ ਦਰਜ ਨਹੀਂ ਹੋਣੇ ਸਨ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਇੰਨੇ ਗੰਭੀਰ ਮਾਮਲੇ ਵਿੱਚ ਵੀ ਜਵਾਬਦੇਹੀ ਤੈਅ ਨਹੀਂ ਕੀਤੀ ਜਾਂਦੀ ਤਾਂ ਇਹ ਸਿੱਖ ਸੰਸਥਾਵਾਂ ਦੀ ਭਰੋਸੇਯੋਗਤਾ ਤੇ ਗੰਭੀਰ ਸਵਾਲ ਖੜੇ ਕਰਦਾ ਹੈ। ਨਾ ਕਿ ਅਸੀਂ ਤੁਹਾਡੇ ਨਾਲ ਕੋਈ ਤਾਲਮੇਲ ਨਹੀਂ, ਜਿਸ ਤਰ੍ਹਾਂ ਹੁਣ SGPC ਨੇ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਹੈ ਕਿ 328 ਸਰੂਪ ਦਾ ਮਸਲਾ ਹੱਲ ਹੈ, ਸਾਡਾ SIT ਨਾਲ ਕੋਈ ਤਾਲਮੇਲ ਨਹੀਂ ਹੈ, ਅਸੀਂ ਉਹਨਾਂ ਨੂੰ ਕੋਈ ਪ੍ਰੂਫ ਨਹੀਂ ਦੇਣੇ ਹੈਗੇ। ਔਰ ਉਹਨਾਂ ਨੇ ਹੱਥ ਧੋਤੇ ਕਿ ਗੁਰੂ ਸਾਹਿਬ ਦੇ 328 ਮਸਲੇ ਆ, ਹੁਣ ਮਸਲਾ ਹੀ ਨਹੀਂ ਹੈ। ਅਸੀਂ ਉਹਨਾਂ ਨੂੰ ਫਿਰ ਇਸ ਕਮਜ਼ੋਰੀ ਤੇ ਚੂੜੀਆਂ ਦੀ ਭੇਟਾ ਲੈ ਕੇ ਆਏ ਆ। ਉਹਨਾਂ ਨੇ ਇਨਕਾਰ ਕਰਤਾ। ਹੁਣ ਇਨਕਾਰ ਕਰਨਾ ਬੜੀ ਤਗੜੀ ਗੱਲ ਹੈ, ਕਿਉਂਕਿ ਜਦ ਮਹਾ ਸਿੰਘ ਹੋਣਾ ਨੇ ਇਨਕਾਰ ਕਰਤਾ ਪਾਣ ਤੋਂ, ਉਹ ਮੁੜ ਕੇ ਗੁਰੂ ਸਾਹਿਬ ਨਾਲ ਜੁੜ ਕੇ ਉੱਥੇ ਜੰਗ 'ਚ ਸ਼ਹੀਦੀ ਦੇ ਕੇ ਗਏ ਸੀਗੇ ਤੇ ਬਦਾਵਾ ਪੜਾਤਾ ਸੀਗਾ। ਹੁਣ ਇਹ ਦੇਖਣਾ ਹੈ ਕਿ ਜੇ SGPC ਕਹਿੰਦੀ ਹੈ ਕਿ ਅਸੀਂ ਚੂੜੀਆਂ ਨਹੀਂ ਲੈਣੀਆਂ, ਫਿਰ ਹੁਣ ਇਹ 328 ਸਰੂਪ ਭਾਲ ਕਰਕੇ ਜੇ ਮੁੜ ਸੰਕਟ ਨੂੰ ਦੇ ਦੇਣ, ਫਿਰ ਤਾਂ ਚੂੜੀਆਂ ਨਾ ਲੈਣ ਦਾ ਤਾਂ ਫਾਇਦਾ ਹੈ ਜੇ ਉਹਨਾਂ ਨੇ ਕੰਮ ਕਰਨਾ ਹੈ। ਪਰ ਜੇ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ ਕਰ ਦੇਣੀਆਂ ਕਿ ਨਾ ਅਸੀਂ ਸਹਿਯੋਗ ਨਹੀਂ ਕਰਾਂਗੇ, ਅਸੀਂ 328 ਸਰੂਪ ਲੱਭੇ ਆ ਤੇ ਨਾ ਸਰਕਾਰ ਨੂੰ ਲੱਭਣ ਦੇਣੇ ਆ। ਅਕਾਲ ਤਖਤ ਸਾਹਿਬ ਦੇ ਜਿਹੜੇ ਕਮੇਟੀ ਹੁਣੇ ਪ੍ਰੈਸ ਕਾਨਫਰੰਸ ਕਰਕੇ ਗਏ ਆ ਕਿ ਅਸੀਂ ਨਾ ਲੱਭੇ ਆ ਨਾ ਲੱਭਣ ਦੇਣੇ ਆ, ਉਹ ਤਾਂ ਫਿਰ ਬਦਾਵਾ ਹੋ ਗਿਆ। ਕਿੱਥੇ ਆ 328 ਸਰੂਪ, ਕਿੱਥੇ ਆ? ਬਿਲਕੁਲ ਹਾਂਜੀ ਬਲੇਰ ਸਾਹਿਬ ਮੇਰੀ ਗੱਲ ਸੁਣੋ, ਇਹ ਸਾਡਾ ਬਹੁਤ ਪਵਿੱਤਰ ਸਥਾਨ ਆ। ਇਹਦੇ ਕੰਪਲੈਕਸ ਦੇ ਅੰਦਰ ਸਿੱਖ ਕਦੀ ਵੀ ਨਹੀਂ ਕੋਈ ਇਹੋ ਜਿਹੀ ਵਾਇਲੈਂਸ ਪੈਦਾ ਕਰਦਾ ਤੇ ਨਾ ਹੀ ਸਿੱਖਾਂ ਨੇ ਕਦੀ ਕੀਤੀ ਆ। ਪਰ ਗੱਲ ਹੈਗੀ ਆ ਮੁੱਦੇ ਦੀ, ਅੱਜ ਜੋ ਚੱਲ ਰਿਹਾ ਹੈ। ਇਸੇ ਕਰਕੇ ਪੁਲਿਸ ਦਾ ਸਹਿਯੋਗ ਤੁਸੀਂ ਹੁਣੇ ਵਾਰ-ਵਾਰ ਨਾ ਪੁੱਛੋ, ਚੂੜੀਆਂ ਸਿਰਫ ਇਸ਼ਾਰਾ ਹੀ ਹੁੰਦਾ ਹੈ। ਸਿਆਣੇ ਨੂੰ ਇੱਕ ਇਸ਼ਾਰਾ ਹੀ ਹੁੰਦਾ ਹੈ ਕਿ ਤੈਨੂੰ ਆ ਕੰਮ ਕਰਨਾ ਚਾਹੀਦਾ, ਤੂੰ ਨਹੀਂ ਕੀਤਾ ਤੇ ਹੁਣ ਕਰ ਲਾ। ਯਾਨੀ ਜਿਹੜਾ ਮੈਸੇਜ ਤੁਸੀਂ ਕਨਵੇ ਕਰਨਾ ਚਾਹੁੰਦੇ ਸੀ ਉਹ ਮੈਸੇਜ ਚੱਲ ਗਿਆ ਤੇ ਹੁਣ ਅਸੀਂ ਚਾਹੁੰਦੇ ਆ ਕਿ ਛੇਤੀ ਤੋਂ ਛੇਤੀ ਸੰਗਤ ਦੀ ਭਾਵਨਾ ਨਾਲ ਕੰਮ ਕਰਨ। मस्जिद पर नहीं आते आप? ना गए हैं ना जाएंगे। वोट मांगने? वोट मांगने भी नहीं जाते। मुसलमानों से आपकी वोट जरूरत नहीं? जीने मरने में भी नहीं जाते, दुख सुख में भी नहीं जाते। ਭਾਜਪਾ ਦੇ ਸੀਨੀਅਰ ਆਗੂ ਅਤੇ ਜਗਦੀਸ਼ਪੁਰ ਦੇ ਵਿਧਾਇਕ ਸੁਰੇਸ਼ ਪਾਸੀ ਨੇ ਕਥਿਤ ਤੌਰ ਤੇ ਇਹ ਕਹਿ ਕੇ ਸਿਆਸੀ ਵਿਵਾਦ ਛੇੜ ਦਿੱਤਾ ਹੈ ਕਿ ਉਹਨਾਂ ਨੂੰ ਮੁਸਲਿਮ ਵੋਟਾਂ ਦੀ ਲੋੜ ਨਹੀਂ ਹੈ। ਇੰਟਰਨੈਟ ਤੇ ਸਾਹਮਣੇ ਆਈ 20 ਸੈਕਿੰਡ ਦੀ ਵੀਡੀਓ ਵਿੱਚ ਪਾਸੀ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਮੈਂ ਕਦੇ ਮਸਜਿਦਾਂ ਵਿੱਚ ਨਹੀਂ ਜਾਂਦਾ, ਨਾ ਪਹਿਲਾਂ ਗਿਆ ਹਾਂ ਅਤੇ ਨਾ ਹੀ ਭਵਿੱਖ ਵਿੱਚ ਜਾਵਾਂਗਾ। ਮੈਂ ਨਾ ਤਾਂ ਵੋਟਾਂ ਮੰਗਣ ਜਾਂਦਾ ਹਾਂ ਅਤੇ ਨਾ ਹੀ ਉਹਨਾਂ ਦੇ ਸੁੱਖ ਦੁੱਖ ਵਿੱਚ ਸ਼ਾਮਿਲ ਹੁੰਦਾ ਹਾਂ। ਵਿਧਾਇਕ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਮੁਸਲਿਮ ਵੋਟਾਂ ਦੀ ਲੋੜ ਨਹੀਂ ਹੈ ਅਤੇ ਉਹਨਾਂ ਦਾ ਸਟੈਂਡ ਬਿਲਕੁਲ ਸਪਸ਼ਟ ਹੈ। ਦੂਜੇ ਪਾਸੇ ਭਾਜਪਾ ਨੇ ਇਸ ਬਿਆਨ ਤੋਂ ਦੂਰੀ ਬਣਾਉਂਦੇ ਹੋਏ ਇਸ ਨੂੰ ਪਾਸੀ ਦੀ ਨਿੱਜੀ ਰਾਏ ਕਰਾਰ ਦਿੱਤਾ ਹੈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਦਾਂਸ਼ੂ ਸ਼ੁਕਲਾ ਨੇ ਕਿਹਾ ਕਿ ਇਹਨਾਂ ਟਿੱਪਣੀਆਂ ਦਾ ਭਾਜਪਾ ਦੀ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। सुरेश पासी जी मस्जिद पर आते कि नहीं जाते हैं? नहीं जाते, कभी नहीं जाते। मस्जिद पर नहीं आते आप? ना गए हैं ना जाएंगे। वोट मांगने? वोट मांगने भी नहीं जाते। मुसलमानों से आपकी वोट जरूरत नहीं? जीने मरने में भी नहीं जाते, दुख सुख में भी नहीं जाते। बिल्कुल बिल्कुल क्लियर है, मतलब आपको कैमरे में बोल रहे हैं। आपको मुसलमानों की वोट की जरूरत नहीं? नहीं जरूरत। मैं अकाल तख्त साहब दा
ਬਹੁਤ ਸਤਿਕਾਰ ਕਰਦਾ। ਉਦੋਂ ਵੱਡਾ ਤਾਂ ਕੋਈ ਸਾਡੀ ਪਦਵੀ ਹੈ ਨਹੀਂ। ਮੈਂ ਤਾਂ ਸਾਰਾ ਕੁਝ ਲੈ ਕੇ ਜਾਊਂਗਾ। ਮੈਂ ਤਾਂ ਕਹਿੰਦਾ ਸਿੱਧਾ ਪ੍ਰਸਾਰਣ ਕਰੋ ਜੀ, ਉਹਦਾ ਲਾਈਵ ਟੈਲੀਕਾਸਟ ਕਰੋ ਜੋ ਮੈਂ ਲੈ ਕੇ ਜਾਊਂਗਾ, ਤੇ ਤੁਹਾਨੂੰ ਵੀ ਪਤਾ ਲੱਗ ਜਾਊਗਾ, ਸਾਰਿਆਂ ਨੂੰ ਪਤਾ ਲੱਗ ਜਾਊਗਾ। ਸੀਐਮ ਭਗਵੰਤ ਮਾਨ ਨੇ 15 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੋਂ ਪਹਿਲਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ 15 ਜਨਵਰੀ ਨੂੰ ਮੇਰੇ ਸਪਸ਼ਟੀਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ। ਸਾਰੇ ਚੈਨਲਾਂ ਤੇ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ। ਉਹਨਾਂ ਟਵੀਟ ਕਰਦਿਆਂ ਕਿਹਾ ਕਿ ਪੂਰੀ ਦੁਨੀਆ 'ਚੋਂ ਮੈਨੂੰ ਸੁਨੇਹੇ ਆ ਰਹੇ ਹਨ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਹਿਸਾਬ ਕਿਤਾਬ ਲੈ ਕੇ ਜਾਵਾਂਗੇ ਤਾਂ ਸਾਰੇ ਚੈਨਲਾਂ ਤੇ ਸਿੱਧਾ ਪ੍ਰਸਾਰਣ ਹੋਣਾ ਚਾਹੀਦਾ ਹੈ। ਮੈਂ ਵੀ ਦੁਨੀਆ ਭਰ ਦੀ ਸੰਗਤ ਦੀ ਭਾਵਨਾ ਨੂੰ ਸਮਝਦੇ ਹੋਏ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਸਪਸ਼ਟੀਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਕਿ ਸੰਗਤਾਂ ਪਲ-ਪਲ ਅਤੇ ਪੈਸੇ-ਪੈਸੇ ਦੇ ਹਿਸਾਬ ਨਾਲ ਜੁੜੀਆਂ ਰਹਿਣ। ਮਿਲਦੇ ਹਾਂ ਜੀ 15 ਜਨਵਰੀ ਨੂੰ ਸਬੂਤਾਂ ਸਮੇਤ। ਸੱਚ ਤੇ ਖੜੇ ਹਾਂ। ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਹੈ, ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ। ਜਿੱਥੇ ਬੋਲੋਗੇ ਸੱਚ ਹੀ ਬੋਲੋਗੇ। ਇਹਨਾਂ ਨੂੰ ਝੂਠ ਬੋਲ ਕੇ ਯਾਦ ਰੱਖਣਾ ਪੈਂਦਾ ਪਿਛਲੇ ਸਾਲ ਕੀ ਕਹਿ ਕੇ ਗਏ ਸੀ। ਇਸੇ ਕਰਕੇ ਫਸੇ ਫਿਰਦੇ ਆ ਨਾ। ਹੁਣ ਮੈਨੂੰ ਵੀ ਬੁਲਾ ਲਿਆ, ਮੈਂ ਜਾਊਂਗਾ, ਮੈਂ ਨਤਮਸਤਕ ਹੋ ਕੇ ਜਾਊਂਗਾ। ਮੈਂ ਅਕਾਲ ਤਖਤ ਸਾਹਿਬ ਦਾ ਬਹੁਤ ਸਤਿਕਾਰ ਕਰਦਾ। ਉਦੋਂ ਵੱਡਾ ਤਾਂ ਕੋਈ ਸਾਡੀ ਪਦਵੀ ਹੈ ਨਹੀਂ। ਉਦੋਂ ਉੱਚਾ ਤਾਂ ਕੋਈ ਸਾਡੀ ਅਦਾਲਤ ਹੀ ਹੈ ਨਹੀਂ। ਹਾਲਾਂਕਿ ਉਸ ਦਿਨ ਦੇਸ਼ ਦੇ ਰਾਸ਼ਟਰਪਤੀ ਜੀ ਨੇ ਆਉਣਾ ਅੰਮ੍ਰਿਤਸਰ ਸਾਹਿਬ। ਮੈਂ ਮਾਫੀ ਮੰਗ ਲਈ ਉਹਨਾਂ ਤੋਂ। ਮੈਂ ਕਿਹਾ ਜੀ ਮੈਨੂੰ ਤਾਂ ਇੱਧਰਲੇ ਪਾਸੇ ਸੱਦਾ ਆਇਆ ਹੋਇਆ, ਉੱਧਰਲਾ ਸੱਦਾ ਮੈਨੂੰ ਪ੍ਰਵਾਨ ਹੈ। ਤੁਸੀਂ ਬਸ ਤੁਹਾਡਾ ਪਬਲਿਕ ਦੇ ਚ ਪਰਮਾਤਮਾ ਵਸਦਾ, ਤੁਸੀਂ ਮੇਰੇ ਨਾਲ ਹੋ, ਮੈਨੂੰ ਕਾਹਦਾ ਡਰ ਹੈ। ਮੈਂ ਤਾਂ ਸਾਰਾ ਕੁਝ ਲੈ ਕੇ ਜਾਊਂਗਾ। ਮੈਂ ਤਾਂ ਕਹਿੰਦਾ ਸਿੱਧਾ ਪ੍ਰਸਾਰਣ ਕਰੋ ਜੀ, ਉਹਦਾ ਲਾਈਵ ਟੈਲੀਕਾਸਟ ਕਰੋ ਜੋ ਮੈਂ ਲੈ ਕੇ ਜਾਊਂਗਾ, ਤੇ ਤੁਹਾਨੂੰ ਵੀ ਪਤਾ ਲੱਗ ਜਾਊਗਾ, ਸਾਰਿਆਂ ਨੂੰ ਪਤਾ ਲੱਗ ਜਾਊਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਮ ਆਦਮੀ ਪਾਰਟੀ ਦੀ ਆਗੂ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤੀਸ਼ੀ ਵੱਲੋਂ ਦਿੱਲੀ ਵਿਧਾਨ ਸਭਾ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਕੀਤੀ ਟਿੱਪਣੀ ਨੂੰ ਅਪਮਾਨਜਨਕ ਦੱਸਦਿਆਂ ਇਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਇਸ ਨੂੰ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕਰਾਰ ਦਿੱਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਆਗੂ ਆਤੀਸ਼ੀ ਵੱਲੋਂ ਦਿੱਤਾ ਗਿਆ ਬਿਆਨ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਕਿਹਾ ਕਿ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰੱਖਿਆ ਲਈ ਦਿੱਲੀ ਵਿਖੇ ਸ਼ਹਾਦਤ ਦਿੱਤੀ। ਦਿੱਲੀ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਆਗੂ ਵੱਲੋਂ ਗੁਰੂ ਸਾਹਿਬ ਪ੍ਰਤੀ ਬੇਹੱਦ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਨਾ ਜਿੱਥੇ ਮੰਦਭਾਗਾ ਹੈ, ਉੱਥੇ ਹੀ ਇਹ ਆਮ ਆਦਮੀ ਪਾਰਟੀ ਦੀ ਸੋਚ ਦਾ ਪ੍ਰਗਟਾਵਾ ਵੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੰਗ ਕੀਤੀ ਕਿ ਵਿਰੋਧੀ ਧਿਰ ਦੀ ਆਗੂ ਆਤੀਸ਼ੀ ਦੀ ਮੈਂਬਰਸ਼ਿਪ ਤੁਰੰਤ ਰੱਦ ਕੀਤੀ ਜਾਵੇ। ਉਹਨਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਸਵਾਲ ਕੀਤਾ ਕਿ ਕੀ ਉਹ ਆਪਣੇ ਇਸ ਆਗੂ ਵਿਰੁੱਧ ਕਾਰਵਾਈ ਕਰਨਗੇ ਜਾਂ ਨਹੀਂ। ਜਿਹੜੇ ਸਾਡੀਆਂ ਮੰਗਾਂ ਨਾਲ ਜੁੜੇ ਹੋਏ ਸਵਾਲ ਵੀ, ਜਿਹੜਾ ਸ਼ੰਭੂ ਖਨੌਰੀ ਮੋਰਚਾ ਖੇੜਿਆ, ਜਿਹੜੀਆਂ ਟਰੈਕਟਰ ਟਰਾਲੀਆਂ ਸਮਾਨ ਚੋਰੀ ਕੀਤਾ, ਉਹਦੇ ਤੇ ਵੀ ਸਵਾਲ ਕਰਾਂਗੇ। ਆ ਚਿੱਠੀ ਵੀ ਲੈ ਕੇ ਜਾਵਾਂਗੇ। ਬਾਕੀ ਜਿੰਨੀਆਂ ਮੰਗਾਂ ਨੇ ਔਰ ਵਰਤਮਾਨ ਵੀ ਅਸੀਂ ਨਹੀਂ ਭੁੱਲ ਰਹੇ, ਇਹ ਸਾਡੇ ਮਤਿਆਂ ਵਿੱਚ ਆਊਗਾ ਵਰਤਮਾਨ ਕੀ ਕੁਝ ਹੋ ਰਿਹਾ। 5 ਫਰਵਰੀ ਨੂੰ ਪੰਜਾਬ ਦੇ ਮੰਤਰੀਆਂ ਐਮਐਲਏ ਸਾਹਿਬਾਨਾਂ ਦੇ ਘਰਾਂ ਦੇ ਅੱਗੇ ਜਾ ਕੇ ਉਹਨਾਂ ਦੇ ਘਰਾਂ ਦੇ ਘਰਾਓ ਕਰਾਂਗੇ। ਇਹ ਕੇਐਮਐਮ ਨੇ ਅਗਲੀ ਰਣਨੀਤੀ ਬਣਾਈ ਸੀ। ਕਿਸਾਨ ਮਜ਼ਦੂਰ ਮੋਰਚਾ ਵੱਲੋਂ ਅੱਜ ਕਿਸਾਨ ਭਵਨ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਅਤੇ ਦੇਸ਼ ਭਰ ਵਿੱਚ ਚੱਲ ਰਹੇ ਕਿਸਾਨ ਮਜ਼ਦੂਰ ਵਿਰੋਧੀ ਕਾਨੂੰਨਾਂ ਅਤੇ ਸਰਕਾਰੀ ਨੀਤੀਆਂ ਖਿਲਾਫ ਆਉਣ ਵਾਲੇ ਅੰਦੋਲਨਾਂ ਦਾ ਐਲਾਨ ਕੀਤਾ ਗਿਆ। KMM ਚੈਪਟਰ ਪੰਜਾਬ ਦੀ ਮੀਟਿੰਗ ਪੰਜਾਬ ਭਵਨ ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਨਾਲ ਬੇਨਤੀਜਾ ਰਹਿਣ ਤੋਂ ਬਾਅਦ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਮਨਜੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਆਉਣ ਵਾਲੇ ਸਮੇਂ ਦੀ ਸੰਘਰਸ਼ੀ ਰਣਨੀਤੀ ਤੈਅ ਕੀਤੀ ਗਈ। 13 ਜਨਵਰੀ ਨੂੰ ਬਿਜਲੀ ਸੋਧ ਬਿੱਲ 2025, ਬੀਜ ਕਾਨੂੰਨ 2025 ਅਤੇ 20 ਗ੍ਰਾਮ ਯੋਜਨਾ ਦੇ ਸੋਧ ਕਾਨੂੰਨਾਂ ਦੀਆਂ ਕਾਪੀਆਂ ਪੰਜਾਬ ਦੇ ਪਿੰਡ ਪੱਧਰ ਦੇ ਲੋੜੀ ਦੇ ਭੁੱਗਿਆਂ ਵਿੱਚ ਸਾੜੀਆਂ ਜਾਣਗੀਆਂ। 21 ਅਤੇ 22 ਜਨਵਰੀ 2026 ਨੂੰ ਸਮਾਰਟ ਮੀਟਰ ਉਤਾਰ ਕੇ ਨੇੜਲੇ ਬਿਜਲੀ ਦਫ਼ਤਰਾਂ ਵਿੱਚ ਦੂਜੇ ਦੌਰ ਹੇਠ ਜਮ੍ਹਾਂ ਕਰਵਾਏ ਜਾਣਗੇ। 18 ਜਨਵਰੀ 2026 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਮਜੀਠਾ ਅੰਮ੍ਰਿਤਸਰ ਦੌਰੇ ਦੌਰਾਨ ਸ਼ੰਭੂ ਖਨੌਰੀ ਮੋਰਚਾ ਉਜਾੜਨ, ਟਰਾਲੀਆਂ ਦੀ ਚੋਰੀ ਅਤੇ ਹੋਰ ਮੰਗਾਂ ਸੰਬੰਧੀ ਸਵਾਲ ਕੀਤੇ ਜਾਣਗੇ। 5 ਜਨਵਰੀ 2026 ਨੂੰ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਕੀਤੇ ਜਾਣਗੇ। ਦੱਸ ਦੇ ਕਿ 24-25 ਜਨਵਰੀ ਨੂੰ ਰਾਜਸਥਾਨ ਵਿੱਚ KMM ਚੈਪਟਰ ਭਾਰਤ ਦੀ ਮੀਟਿੰਗ ਵੀ ਕੀਤੀ ਜਾਵੇਗੀ। ਲੜਾਈ ਵੱਡੀ ਆ, ਪੰਜਾਬ ਦੇ ਲੋਕਾਂ ਨੂੰ ਸੱਦਾ ਦੇ ਰਹੇ ਆ ਵੀ ਸਾਨੂੰ ਵੱਧ ਚੜ ਕੇ ਹੁਣ ਲੜਾਈ ਦੇ ਵਿੱਚ ਪੈਣਾ ਪਊਗਾ। ਉਹਦੇ ਲਈ ਜਿਹੜਾ ਅਸੀਂ ਸੋਚਿਆ, ਇੱਕ ਤਾਂ ਰਾਏ ਸਾਹਿਬ ਨੇ ਬੋਲਤਾ ਵੀ ਜਿਹੜਾ ਕਹਿੰਦੇ ਉਹ 15 ਨੂੰ ਮੇਰੇ ਖਿਆਲ ਆ ਰਹੇ ਨੇ ਆਪਣਾ ਰਾਸ਼ਟਰਪਤੀ ਜੀ, ਉੱਥੇ ਜਾ ਰਹੇ ਨੇ ਉਹ ਯੂਨੀਵਰਸਿਟੀ,
ਉਹਨਾਂ ਦੀ ਮਜੀਠੇ ਰੈਲੀ ਆ, ਉਹਨਾਂ ਦੇ ਬਕਾਇਦਾ ਪੋਸਟਰ ਛਪੇ ਹੋਏ ਨੇ ਸਾਡੇ ਕੋਲ ਡਿਜੀਟਲ ਮੀਡੀਆ ਤੇ। 18 ਨੂੰ ਉਹ ਮਜੀਠੇ ਰੈਲੀ ਕਰਨ ਜਾ ਰਹੇ ਨੇ, ਅਸੀਂ ਉਸ ਰੈਲੀ ਦੇ ਵਿੱਚ ਪਹੁੰਚਾਂਗੇ, ਠੀਕ ਹੈ ਜੀ। ਔਰ ਪੀਸਫੁਲੀ ਢੰਗ ਨਾਲ ਜਿਹੜੇ ਸਾਡੀਆਂ ਮੰਗਾਂ ਨਾਲ ਜੁੜੇ ਹੋਏ ਸਵਾਲ ਵੀ, ਜਿਹੜਾ ਸ਼ੰਭੂ ਖਨੌਰੀ ਮੋਰਚਾ ਖੇੜਿਆ, ਜਿਹੜੀਆਂ ਟਰੈਕਟਰ ਟਰਾਲੀਆਂ ਸਮਾਨ ਚੋਰੀ ਕੀਤਾ, ਉਹਦੇ ਤੇ ਵੀ ਸਵਾਲ ਕਰਾਂਗੇ। ਆ ਚਿੱਠੀ ਵੀ ਲੈ ਕੇ ਜਾਵਾਂਗੇ, ਬਾਕੀ ਜਿੰਨੀਆਂ ਮੰਗਾਂ ਨੇ। ਔਰ ਵਰਤਮਾਨ ਵੀ ਅਸੀਂ ਨਹੀਂ ਭੁੱਲ ਰਹੇ, ਇਹ ਸਾਡੇ ਮਤਿਆਂ ਵਿੱਚ ਆਊਗਾ ਵਰਤਮਾਨ ਕੀ ਕੁਝ ਹੋ ਰਿਹਾ। ਉਹਦੇ ਲਈ ਜੋ ਅਸੀਂ ਕਿਸਾਨ ਮਜ਼ਦੂਰ ਮੋਰਚੇ ਚੈਪਟਰ ਪੰਜਾਬ ਨੇ ਜਿਹੜੇ ਐਲਾਨ ਕੀਤੇ, ਇੱਕ ਤਾਂ ਆਪਣਾ ਲੋਹੜੀ ਦਾ ਦਿਹਾੜਾ ਆ ਰਿਹਾ 13 ਨੂੰ ਹੀ, ਠੀਕ ਹੈ ਜੀ। ਉਹਦੇ ਵਿੱਚ ਘੱਟੋ ਘੱਟ ਜਿਹੜੇ ਸੈਂਟਰ ਨਾਲ ਜੁੜੇ ਹੋਏ ਜਿੰਨੇ ਵੀ ਲਾ ਹੈਗੇ ਆ, ਚਾਹੇ ਉਹ ਬਿਜਲੀ ਸੋਧ ਬਿੱਲ 2025 ਦਾ ਖਰੜਾ ਆ, ਸੈਕਿੰਡ ਬੀਜ ਦਾ ਜਿਹੜਾ ਬਿੱਲ ਲਿਆਉਣ ਦੀ ਤਿਆਰੀ ਹੋ ਰਹੀ ਆ, ਮਨਰੇਗਾ ਜਿਹੜੀ ਉਹ ਵੀਬੀ ਜੀ ਰਾਮ ਜੀ ਲੈ ਕੇ ਆਏ, ਉਹਦੀਆਂ ਸੋਧਾਂ ਵਾਪਸ ਲੈਣ ਦੀ, ਭਾਰਤ ਅਮਰੀਕਾ ਸਮਝੌਤੇ ਤੋਂ ਖੇਤੀਬਾੜੀ ਨੂੰ ਬਾਹਰ ਰੱਖਿਆ, ਇਹ ਜਿੰਨੀਆਂ ਵੀ ਐਕਟਾਂ ਦੀਆਂ ਕਾਪੀਆਂ ਨੇ, ਉਦੋਂ ਅਸੀਂ ਉਹਦੇ ਵਿੱਚ ਭੁੱਗਿਆਂ ਦੇ ਵਿੱਚ ਅਸੀਂ ਲੋਕਾਂ ਨੂੰ ਅਪੀਲ ਕਰਦੇ ਪੰਜਾਬ ਦੇ ਨੂੰ ਵੀ ਲੋਹੜੀ ਵਾਲੇ ਦਿਨ ਜਿਹੜੇ ਪਿੰਡਾਂ ਵਿੱਚ ਭੁੱਗੇ ਬਾਲਣੇ ਅਸੀਂ, ਉਹਦੇ ਵਿੱਚ ਇਹ ਐਕਟਾਂ ਦੀਆਂ ਕਾਪੀਆਂ ਨਾਲ ਦੀ ਨਾਲ ਸਾੜੀਆਂ ਜਾਣ। ਇਹਦੇ ਨੂੰ ਪੀਸਫੁਲੀ ਸ਼ਾਂਤਮਈ ਤਰੀਕੇ ਦਾ ਕੋਈ ਵੀ ਅੰਦੋਲਨ ਨਹੀਂ ਹੈਗਾ। ਅਸੀਂ ਜਨਤਕ ਤੌਰ ਤੇ ਨਾਲ ਦੀ ਨਾਲ ਜੋ ਕੁਝ ਪੰਜਾਬ ਸਰਕਾਰ ਕਰ ਰਹੀ ਆ, ਕੇਂਦਰ ਸਰਕਾਰ ਕਰ ਰਹੀ, ਇਹ ਵੀ ਪ੍ਰਚਾਰ ਪ੍ਰੋਪਗੈਂਡਾ ਲੋਕਾਂ 'ਚ ਲੈ ਕੇ ਜਾਵਾਂਗੇ। 18 ਵਾਲਾ ਰਾਏ ਸਾਹਿਬ ਨੇ ਦੱਸਤਾ, ਜਿਹੜੇ ਸਮਾਰਟ ਮੀਟਰ ਆ, ਕਿਉਂਕਿ ਸ਼ਬਦ ਕਈ ਵਾਰੀ ਫੜਦੇ, ਪ੍ਰੀਪੇਡ ਮੀਟਰ ਜਿਹੜਾ ਅਗਾਊਂ ਅਸੀਂ ਪੈਸੇ ਜਮ੍ਹਾਂ ਕਰਾਉਂਦੇ, ਇਹ ਸਮਾਰਟ ਮੀਟਰ ਆ। ਇਹ ਮੀਟਰ ਦੇ ਟੋਟਲੀ ਅਸੀਂ ਵਿਰੁੱਧ ਹੈਗੇ ਆ। ਸਮਾਰਟ ਮੀਟਰ ਕਦੇ ਵੀ ਲੋਕਾਂ ਦਾ ਭਲਾ ਨਹੀਂ ਕੀਤਾ। ਪਹਿਲਾਂ ਅਸੀਂ ਸਮਾਰਟ ਮੀਟਰਾਂ ਦੀ ਡੇਟ ਤੁਹਾਨੂੰ ਦਿੱਤੀ ਸੀਗੀ, ਹੁਣ ਦੂਜੇ ਰਾਉਂਡ ਦੇ ਵਿੱਚ ਫਿਰ ਪੰਜਾਬੀਆਂ ਨੂੰ ਬੇਨਤੀ ਹੈ, ਜਿੰਨੇ ਵੀ ਪੰਜਾਬੀ ਨੇ, ਵੀ ਦੂਜੇ ਰਾਉਂਡ ਦੇ ਵਿੱਚ 21 ਤੇ 22 ਫਰਵਰੀ ਨੂੰ ਇਹ ਦੂਜੇ ਰਾਉਂਡ ਵਿੱਚ ਜਿੰਨੇ ਸਮਾਰਟ ਮੀਟਰ ਹੈ ਉਤਾਰ ਕੇ ਤੇ ਇਹ ਨੇੜੇ ਦੇ ਬਿਜਲੀ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾਏ ਜਾਣਗੇ। ਜਿਹੜੇ ਕਿਸਾਨ ਮਜ਼ਦੂਰ ਆਮ ਉਪਭੋਗਤਾ ਕਿਸੇ ਨਾਲ ਵੀ ਜੁੜਿਆ ਹੋਵੇ, ਦੁਕਾਨਦਾਰ ਹੋਵੇ, ਕੋਈ ਹੋਵੇ, ਸਾਨੂੰ ਕੋਈ ਲੈਣਾ ਨਹੀਂ, ਉਹ ਸਾਡੀਆਂ ਜਥੇਬੰਦੀਆਂ ਨਾਲ ਸੰਪਰਕ ਕਰੇ ਤੇ ਮੀਟਰ ਉਤਾਰ ਕੇ ਲਿਆਵੇ। ਔਰ ਇਹਦੇ ਲਈ ਸੰਘਰਸ਼ ਵੱਡਾ ਲੜਨਾ ਪੈਣਾ। ਇਹਦੇ ਲਈ ਵੀ ਲੋਕਾਂ ਨੂੰ ਆਪਾਂ ਨਾਲ ਲੈ ਕੇ, ਉਹਨਾਂ ਨੂੰ ਇਹ ਨਹੀਂ ਵੀ ਅਸੀਂ ਲਾਉਣਾ, ਉਹ ਪਹਿਲਾਂ ਤਿਆਰ ਹੋ ਜਾਣ ਵੀ ਸੰਘਰਸ਼ ਪੈਣਾ। ਇਹ ਨਿੱਜੀਕਰਨ ਦੀ ਵੱਡੀ ਲੜਾਈ ਆ। ਇੱਕ ਤਾਂ ਇਹ ਡਿਸੀਜਨ ਲਿਆ ਹੈਗਾ, ਆਉਣ ਵਾਲੇ ਸਮੇਂ 'ਚ ਆਲ ਇੰਡੀਆ KMM, ਇਹ ਤਾਂ ਪੰਜਾਬ ਚੈਪਟਰ ਹੈ, ਉਹਦੀ ਰਾਜਸਥਾਨ ਵਿੱਚ ਮੀਟਿੰਗ ਬੁਲਾਈ ਹੋਈ ਆ, ਜੋ ਹੁਣ ਆ ਰਹੇ ਉਹਦੇ 'ਚ ਅਸੀਂ, ਔਰ ਉਹਦੀ ਲਗਭਗ 24-25 ਦੀ ਡੇਟ ਹੈਗੀ। ਰਾਜਸਥਾਨ 'ਚ ਵੱਡੀ ਮੀਟਿੰਗ ਕਰਕੇ ਉਹਦੇ ਵਿੱਚ ਵੀ ਜਿਹੜੇ ਕੋ ਪੰਜਾਬ ਚੈਪਟਰ ਨੇ ਆਪਣੇ ਸੋਚੇ ਵਿਚਾਰੇ ਉਹਦੇ 'ਚ ਸਾਂਝੇ ਕਰਾਂਗੇ, ਦੇਸ਼ ਲੈਵਲ ਤੇ ਕੀ ਸੋਚਦੇ, ਉਹਦੀ ਮੀਟਿੰਗ ਕਰਕੇ ਆਉਣ ਵਾਲੇ ਜਿਹੜੇ ਕੇਂਦਰ ਜੋ ਕੁਝ ਲੈ ਕੇ ਆ ਰਿਹਾ ਉਹਦੇ ਤੇ ਵੱਡੇ ਐਲਾਨ ਕਰਾਂਗੇ। ਇਹਦੇ ਨਾਲ ਦੀ ਨਾਲ ਜਿੱਥੇ ਅਸੀਂ ਆਉਣ ਵਾਲੇ ਸਮੇਂ 'ਚ MLA ਮੰਤਰੀ ਜਾਂ ਕਿੱਥੇ ਵੀ ਜਾਂਦੇ, ਉਹ ਅੰਦੋਲਨ ਨੂੰ ਹੁਣ ਤੇਜ਼ ਕਰਾਂਗੇ ਵੀ ਇਹ ਪਿੰਡਾਂ 'ਚ ਕਿਵੇਂ ਵੜਦੇ, ਦੇਖਦੇ ਆ ਵੀ ਸਵਾਲ ਜਵਾਬ ਇਹ ਕੁਝ ਕਰਦੇ। ਉਹਦੇ ਨਾਲ ਦੀ ਨਾਲ 5 ਫਰਵਰੀ ਨੂੰ ਆਪਾਂ ਪੰਜਾਬ ਅੰਦਰ, ਪੂਰੇ ਪੰਜਾਬ ਦੇ ਅੰਦਰ ਸਾਰੇ ਜਿੰਨੇ ਮੰਤਰੀ ਆ, MLA ਆ, ਜਿੱਥੇ ਸਾਡੀਆਂ ਜਥੇਬੰਦੀਆਂ ਨੇ, ਉਹਨਾਂ ਦੇ ਇੱਕ ਦਿਨ ਘਰਾਓ ਕਰਾਂਗੇ। ਔਰ ਇਹ ਤੋਂ ਗਾਹਾਂ ਫਿਰ ਅਗਲੇ ਐਲਾਨ ਹੋਣਗੇ, 5-7 ਐਲਾਨ ਹੈਗੇ। 5 ਫਰਵਰੀ ਨੂੰ ਪੰਜਾਬ ਦੇ ਮੰਤਰੀਆਂ, MLA ਸਾਹਿਬਾਨਾਂ ਦੇ ਘਰਾਂ ਦੇ ਅੱਗੇ ਜਾ ਕੇ ਉਹਨਾਂ ਦੇ ਘਰਾਂ ਦੇ ਘਰਾਓ ਕਰਾਂਗੇ। ਇਹ KMM ਨੇ ਅਗਲੀ ਰਣਨੀਤੀ ਬਣਾਈ ਸੀ। ਔਰ ਫਿਰ ਤੁਸੀਂ ਦੇਖਿਓ ਵੱਡਾ ਜਿਹੜੇ ਆਉਣ ਵਾਲੇ ਸਮੇਂ ਵਿੱਚ ਸਮਾਂ ਦੇਖੋ, ਐਕਸਪ੍ਰੈਸ ਨੂੰ ਕਹਿੰਦੇ ਵੀ ਇੱਕ ਜਿਹੜਾ ਸਾਡਾ ਅੰਦੋਲਨ ਚੱਲ ਰਿਹਾ, ਇਹਦੇ ਵਿੱਚ ਕਿਤੇ ਵੀ ਟਕਰਾਵਾ ਨਹੀਂ ਹੈ, ਕਿਤੇ ਵੀ ਜਨਤਾ ਨਾਲ ਕੁਝ ਨਹੀਂ ਹੈ। ਪਰ ਹੰਤ ਚ ਹੁੰਦਾ ਨਾ, ਮਰਦਾ ਫਿਰ ਕੀ ਨਹੀਂ ਕਰਦਾ ਜਦੋਂ ਕੋਈ ਸੁਣਦਾ ਨਹੀਂਗਾ, ਫਿਰ ਇਹੋ ਜਿਹੇ ਅੰਦੋਲਨ ਵੀ ਦੇਣੇ ਪੈਂਦੇ ਆ। ਔਰ ਇਹ ਜਿੰਨਾ ਚਿਰ ਟਕਰਾਵੇਂ ਅੰਦੋਲਨ ਨਾ ਦੇਈਏ, ਇਹਨਾਂ ਦੇ ਨਾਂ ਤੇ ਅਫਸਰਸ਼ਾਹੀ ਨੂੰ ਚੇਤਾ ਹੁੰਦਾ ਤੇ ਨਾ ਇਹਨਾਂ ਨੂੰ ਚੇਤਾ ਹੁੰਦਾ ਵੀ ਸਾਡੇ ਨਾਲ ਗੱਲ ਕਰ ਲੈਣ, ਠੀਕ ਹੈ ਜੀ। ਤੇ ਜੇ ਸਰਕਾਰ ਸੁਹਿਰਦ ਹੋਊਗੀ ਤੇ ਜਿਹੜੀਆਂ ਮੰਗਾਂ ਮੰਨੀਆਂ ਉਹਨੂੰ ਲਾਗੂ ਕਰੂਗੀ, ਔਰ ਜਿਹੜਾ ਮਸਲਾ ਸਾਡਾ ਅੜਿਆ ਉਹਦਾ ਹੱਲ ਕਰੂਗੀ। ਬੰਗਲਾਦੇਸ਼ ਨੇ ਪਾਕਿਸਤਾਨ ਤੋਂ JF-17 ਥੰਡਰ ਲੜਾਕੂ ਜੈਟ ਖਰੀਦਣ ਵਿੱਚ ਦਿਲਚਸਪੀ ਦਿਖਾਈ ਹੈ। JF-17 ਥੰਡਰ ਜੈਟ ਚੀਨ ਅਤੇ ਪਾਕਿਸਤਾਨ ਵੱਲੋਂ ਸਾਂਝੇ ਤੌਰ ਤੇ ਵਿਕਸਿਤ ਕੀਤਾ ਗਿਆ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਜੈਟ ਨੇ ਭਾਰਤ ਨਾਲ ਮਈ 2025 ਵਿੱਚ ਹੋਏ 4 ਦਿਨ ਦੇ ਟਕਰਾਅ ਦੌਰਾਨ ਆਪਣੀ ਕਾਬਲੀਅਤ ਸਾਬਿਤ ਕੀਤੀ ਹੈ। ਬੰਗਲਾਦੇਸ਼ੀ ਹਵਾਈ ਫੌਜ ਦੇ 에ਅਰ ਚੀਫ ਮਾਰਸ਼ਲ ਹਸਨ ਮਹਿਮੂਦ ਖਾਨ ਅਤੇ ਉਹਨਾਂ ਦੇ ਪਾਕਿਸਤਾਨੀ ਹਮਰੁਤਬਾ 에ਅਰ ਚੀਫ ਮਾਰਸ਼ਲ ਜ਼ਹੀਰ ਅਹਿਮਦ ਬਾਬਰ ਸਿੱਧੂ ਨੇ ਮੰਗਲਵਾਰ ਨੂੰ ਇਸਲਾਮਾਬਾਦ ਵਿੱਚ ਮੀਟਿੰਗ ਕੀਤੀ, ਜਿਸ ਵਿੱਚ ਜੈਟ ਖਰੀਦਣ ਬਾਰੇ ਵੀ ਚਰਚਾ ਹੋਈ। ਬੰਗਲਾਦੇਸ਼ੀ ਵਫਦ ਨੇ ਪਾਕਿਸਤਾਨੀ ਹਵਾਈ ਫੌਜ ਦੀਆਂ ਕਈ ਸੰਸਥਾਵਾਂ ਦਾ ਵੀ ਦੌਰਾ ਕੀਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਖਿਲਾਫ ਸਖਤ ਪਾਬੰਦੀਆਂ ਨਾਲ ਸੰਬੰਧਿਤ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਕਨੋਮਿਕਸ ਟਾਈਮਜ਼ ਦੀ ਰਿਪੋਰਟ ਅਨੁਸਾਰ ਇਸ ਬਿੱਲ ਵਿੱਚ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਖਾਸ ਕਰ ਭਾਰਤ, ਚੀਨ ਤੇ ਬ੍ਰਾਜ਼ੀਲ ਤੇ 500% ਤੱਕ ਟੈਕਸ ਲਗਾਉਣ ਦੀ ਮੱਦ ਸ਼ਾਮਿਲ ਹੈ। ਇਸ ਨੂੰ ਹੁਣ ਅਗਲੇ ਹਫ਼ਤੇ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਬਿੱਲ ਤੇ ਵੋਟਿੰਗ ਕਰਵਾਈ ਜਾਵੇਗੀ। ਜੇਕਰ ਸੰਸਦ ਵਿੱਚ ਇਹ ਬਿੱਲ ਪਾਸ ਹੋ ਗਿਆ ਤਾਂ ਅਮਰੀਕਾ ਨੂੰ ਇਹਨਾਂ ਦੇਸ਼ਾਂ ਤੇ ਹੋਰ ਟੈਕਸ ਲਗਾਉਣ ਦੀ ਖੁੱਲ੍ਹ ਮਿਲ ਜਾਵੇਗੀ। ਸੈਂਕਸ਼ਨਿੰਗ ਰਸ਼ੀਆ ਐਕਟ 2025 ਨਾਂ ਦੇ ਬਿੱਲ ਦਾ ਮਕਸਦ ਉਹਨਾਂ ਦੇਸ਼ਾਂ ਤੇ ਦਬਾਅ ਬਣਾਉਣਾ ਹੈ ਜੋ ਯੂਕਰੇਨ ਜੰਗ ਦੌਰਾਨ ਰੂਸ ਤੋਂ ਕੱਚਾ ਤੇਲ ਖਰੀਦ ਰਹੇ ਹਨ। ਅਮਰੀਕਾ ਦਾ ਮੰਨਣਾ ਹੈ ਕਿ ਇਸ ਨਾਲ ਰੂਸ ਨੂੰ ਜੰਗ ਲੜਨ ਵਿੱਚ ਮਦਦ ਮਿਲ ਰਹੀ ਹੈ। ਇਸ ਬਿੱਲ ਜ਼ਰੀਏ ਰੂਸ ਦੇ ਊਰਜਾ, ਬੈਂਕਿੰਗ ਤੇ ਰੱਖਿਆ ਖੇਤਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਬਿੱਲ ਵਿੱਚ ਇਨ੍ਹਾਂ ਖੇਤਰਾਂ ਨਾਲ ਸੰਬੰਧਿਤ ਰੂਸੀ ਕੰਪਨੀਆਂ ਤੇ ਸਖਤ ਪਾਬੰਦੀਆਂ ਲਗਾਉਣ ਦਾ ਪ੍ਰਸਤਾਵ ਹੈ। ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਨੂੰ ਵਿਸ਼ੇਸ਼ ਸ਼ਕਤੀਆਂ ਮਿਲਣਗੀਆਂ ਤੇ ਉਹ ਆਪਣੇ ਹੁਕਮਾਂ ਨਾਲ ਕਈ ਦੇਸ਼ਾਂ ਤੇ ਦਬਾਅ ਬਣਾ ਸਕਣਗੇ।